ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ। ਇਸ ਟਾਈਮ ਅਮਰੀਕਾ ਦੇ ਸਾਊਥ ਵੈਸਟ ਦੇ ਵਿੱਚ ਡੈਡਲੀ ਹੀਟ ਵੇਵ ਜਿਹੜੀ ਉਹ ਆ ਸਕਦੀ ਆ। ਇਸ ਦੇ ਨਾਲ ਵੈਸਟ ਕੋਸਟ ਵੀ ਸਾਰਾ ਹੀ ਇੱਕ ਹਿਸਾਬ ਦੇ ਨਾਲ ਇਦਾਂ ਹੀ ਰਹੇਗਾ। 22 ਮਿਲੀਅਨ ਲੋਕ ਇਹਨਾਂ ਇਲਾਕਿਆਂ 'ਚ ਰਹਿਣ ਵਾਲੇ ਕੈਲੀਫੋਰਨੀਆ, ਨਵਾਡਾ, ਐਰੀਜ਼ੋਨਾ, ਇਹਨਾਂ ਨੂੰ 100 ਡਿਗਰੀ ਤੋਂ ਵੱਧ ਤਾਪਮਾਨ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ ਆ। 100 ਡਿਗਰੀ ਤਾਪਮਾਨ ਤੋਂ ਉੱਤੇ ਇੱਥੇ ਅਕਸਰ ਜਾਂਦਾ ਹੀ ਰਹਿੰਦਾ ਆ। ਇਹ ਕੋਈ ਨਵੇਕਲੀ ਗੱਲ ਨਹੀਂ ਹੈਗੀ, ਪਰ ਕਹਿੰਦੇ ਵੀ ਕਈ ਥਾਵਾਂ ਦੇ ਉੱਤੇ ਰਿਕਾਰਡ ਬ੍ਰੇਕ ਹੋ ਸਕਦੇ ਆ। 110 ਡਿਗਰੀ ਤੱਕ ਤਾਪਮਾਨ ਜਾ ਸਕਦਾ। ਨੈਸ਼ਨਲ ਵੈਦਰ ਸਰਵਿਸ ਨੇ ਹੀਟ ਰਿਲੇਟਡ ਅਲਰਟ ਜਿਹੜੇ ਆ, ਚੇਤਾਵਨੀਆਂ ਜਿਹੜੀਆਂ ਉਹ ਜਾਰੀ ਕਰ ਦਿੱਤੀਆਂ ਆ। ਵੈਦਰ ਸਰਵਿਸ ਆਫਿਸ ਜਿਹੜੇ ਫੀਨਿਕਸ ਵਾਲੇ ਆ ਐਰੀਜ਼ੋਨਾ 'ਚ, ਜਿਹੜੇ ਉਹ ਕਹਿੰਦੇ ਵੀ ਆਪਣੇ ਆਪ ਨੂੰ ਭਾਈ ਬਚਾਓ, ਪਲੀਜ਼ ਪ੍ਰੋਟੈਕਟ ਯੂਰਸੈਲਫ। ਸੈਨ ਡਿਏਗੋ ਦੇ ਵਿੱਚ ਲੋਕਾਂ ਨੂੰ ਵੀ ਆਪਣੇ ਆਪ ਨੂੰ ਬਚਾਉਣ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ। ਕਹਿੰਦੇ ਹੀਟ ਐਗਜ਼ੌਸ਼ਨ, ਗਰਮੀ ਦੇ ਨਾਲ ਬੁਰਾ ਹਾਲ ਹੋਣਾ ਜਾਂ ਹੀਟ ਸਟ੍ਰੋਕ ਜਦੋਂ ਆਉਂਦਾ ਆ, ਉਸ ਦੇ ਕਹਿੰਦੇ ਲੱਛਣਾਂ ਦੇ ਬਾਰੇ ਤੁਸੀਂ ਜਾਣਕਾਰੀ ਰੱਖੋ। ਖੁਸ਼ਕ ਮਾਹੌਲ ਰਹਿਣਾ ਆ ਤੇ ਗਰਮ ਰਹਿਣਾ ਆ। ਸੋ ਕਈ ਵਾਰੀ ਪਤਾ ਨਹੀਂ ਲੱਗਦਾ ਵੀ ਤੁਹਾਨੂੰ ਹੀਟ ਸਟ੍ਰੋਕ ਹੋ ਰਿਹਾ ਆ। ਸੋ ਵੱਧ ਤੋਂ ਵੱਧ ਪਾਣੀ ਪੀਓ ਤੇ ਛਾਂ ਦੇ ਵਿੱਚ ਇਦਾਂ ਦੀਆਂ ਚੀਜ਼ਾਂ 'ਚ ਰਹਿਣ ਦੀ ਕੋਸ਼ਿਸ਼ ਕਰੋ। ਪਰ ਹਰ ਇੱਕ ਦੇ ਲਈ ਇਹ ਚੀਜ਼ ਮੁਮਕਿਨ ਨਹੀਂ ਆ। ਸੋ ਆਪਣਾ ਭਾਈ ਧਿਆਨ ਤੁਸੀਂ ਵੱਧ ਤੋਂ ਵੱਧ ਰੱਖਣ ਦੀ ਕੋਸ਼ਿਸ਼ ਕਰੋ। 22 ਮਿਲੀਅਨ ਇਸ ਟਾਈਮ ਅਮਰੀਕਨਸ ਇਹ ਐਕਸੈਸਿਵ ਹੀਟ ਵਾਰਨਿੰਗ ਦੇ ਅਧੀਨ ਚੱਲ ਰਹੇ ਨੇ। ਇਹ ਵੀਕਐਂਡ ਦੇ ਉੱਤੇ, ਇਹ ਆਉਣ ਵਾਲੇ ਜਿਹੜੇ 3-4 ਦਿਨ ਆ, ਖਾਸੀ ਗਰਮੀ ਜਿਹੜੀ ਉਹ ਰਹਿਣ ਵਾਲੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ। ਇਸ ਟਾਈਮ ਅਮਰੀਕਾ ਦੇ ਸਾਊਥ ਵੈਸਟ ਦੇ ਵਿੱਚ ਡੈਡਲੀ ਹੀਟ ਵੇਵ ਜਿਹੜੀ ਉਹ ਆ ਸਕਦੀ ਆ। ਇਸ ਦੇ ਨਾਲ ਵੈਸਟ ਕੋਸਟ ਵੀ ਸਾਰਾ ਹੀ ਇੱਕ ਹਿਸਾਬ ਦੇ ਨਾਲ ਇਦਾਂ ਹੀ ਰਹੇਗਾ। 22 ਮਿਲੀਅਨ ਲੋਕ ਇਹਨਾਂ ਇਲਾਕਿਆਂ 'ਚ ਰਹਿਣ ਵਾਲੇ ਕੈਲੀਫੋਰਨੀਆ, ਨਵਾਡਾ, ਐਰੀਜ਼ੋਨਾ, ਇਹਨਾਂ ਨੂੰ 100 ਡਿਗਰੀ ਤੋਂ ਵੱਧ ਤਾਪਮਾਨ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ ਆ। 100 ਡਿਗਰੀ ਤਾਪਮਾਨ ਤੋਂ ਉੱਤੇ ਇੱਥੇ ਅਕਸਰ ਜਾਂਦਾ ਹੀ ਰਹਿੰਦਾ ਆ। ਇਹ ਕੋਈ ਨਵੇਕਲੀ ਗੱਲ ਨਹੀਂ ਹੈਗੀ, ਪਰ ਕਹਿੰਦੇ ਵੀ ਕਈ ਥਾਵਾਂ ਦੇ ਉੱਤੇ ਰਿਕਾਰਡ ਬ੍ਰੇਕ ਹੋ ਸਕਦੇ ਆ। 110 ਡਿਗਰੀ ਤੱਕ ਤਾਪਮਾਨ ਜਾ ਸਕਦਾ। ਨੈਸ਼ਨਲ ਵੈਦਰ ਸਰਵਿਸ ਨੇ ਹੀਟ ਰਿਲੇਟਡ ਅਲਰਟ ਜਿਹੜੇ ਆ, ਚੇਤਾਵਨੀਆਂ ਜਿਹੜੀਆਂ ਉਹ ਜਾਰੀ ਕਰ ਦਿੱਤੀਆਂ ਆ। ਵੈਦਰ ਸਰਵਿਸ ਆਫਿਸ ਜਿਹੜੇ ਫੀਨਿਕਸ ਵਾਲੇ ਆ ਐਰੀਜ਼ੋਨਾ 'ਚ, ਜਿਹੜੇ ਉਹ ਕਹਿੰਦੇ ਵੀ ਆਪਣੇ ਆਪ ਨੂੰ ਭਾਈ ਬਚਾਓ, ਪਲੀਜ਼ ਪ੍ਰੋਟੈਕਟ ਯੂਰਸੈਲਫ। ਸੈਨ ਡਿਏਗੋ ਦੇ ਵਿੱਚ ਲੋਕਾਂ ਨੂੰ ਵੀ ਆਪਣੇ ਆਪ ਨੂੰ ਬਚਾਉਣ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ। ਕਹਿੰਦੇ ਹੀਟ ਐਗਜ਼ੌਸ਼ਨ, ਗਰਮੀ ਦੇ ਨਾਲ ਬੁਰਾ ਹਾਲ ਹੋਣਾ ਜਾਂ ਹੀਟ ਸਟ੍ਰੋਕ ਜਦੋਂ ਆਉਂਦਾ ਉਸ ਦੇ ਕਹਿੰਦੇ ਲੱਛਣਾਂ ਦੇ ਬਾਰੇ ਤੁਸੀਂ ਜਾਣਕਾਰੀ ਰੱਖੋ। ਖੁਸ਼ਕ ਮਾਹੌਲ ਰਹਿਣਾ ਆ ਤੇ ਗਰਮ ਰਹਿਣਾ ਆ। ਸੋ ਕਈ ਵਾਰੀ ਪਤਾ ਨਹੀਂ ਲੱਗਦਾ ਵੀ ਤੁਹਾਨੂੰ ਹੀਟ ਸਟ੍ਰੋਕ ਹੋ ਰਿਹਾ ਆ। ਸੋ ਵੱਧ ਤੋਂ ਵੱਧ ਪਾਣੀ ਪੀਓ ਤੇ ਛਾਂ ਦੇ ਵਿੱਚ ਇਦਾਂ ਦੀਆਂ ਚੀਜ਼ਾਂ 'ਚ ਰਹਿਣ ਦੀ ਕੋਸ਼ਿਸ਼ ਕਰੋ। ਪਰ ਹਰ ਇੱਕ ਦੇ ਲਈ ਇਹ ਚੀਜ਼ ਮੁਮਕਿਨ ਨਹੀਂ ਆ। ਸੋ ਆਪਣਾ ਭਾਈ ਧਿਆਨ ਤੁਸੀਂ ਵੱਧ ਤੋਂ ਵੱਧ ਰੱਖਣ ਦੀ ਕੋਸ਼ਿਸ਼ ਕਰੋ। 22 ਮਿਲੀਅਨ ਇਸ ਟਾਈਮ ਅਮਰੀਕਨਸ ਇਹ ਐਕਸੈਸਿਵ ਹੀਟ ਵਾਰਨਿੰਗ ਦੇ ਅਧੀਨ ਚੱਲ ਰਹੇ ਨੇ। ਇਹ ਵੀਕਐਂਡ ਦੇ ਉੱਤੇ, ਇਹ ਆਉਣ ਵਾਲੇ ਜਿਹੜੇ 3-4 ਦਿਨ ਆ, ਖਾਸੀ ਗਰਮੀ ਜਿਹੜੀ ਉਹ ਰਹਿਣ ਵਾਲੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ। ਇਸ ਟਾਈਮ ਅਮਰੀਕਾ ਦੇ ਸਾਊਥ ਵੈਸਟ ਦੇ ਵਿੱਚ ਡੈਡਲੀ ਹੀਟ ਵੇਵ ਜਿਹੜੀ ਉਹ ਆ ਸਕਦੀ ਆ। ਇਸ ਦੇ ਨਾਲ ਵੈਸਟ ਕੋਸਟ ਵੀ ਸਾਰਾ ਹੀ ਇੱਕ ਹਿਸਾਬ ਦੇ ਨਾਲ ਇਦਾਂ ਹੀ ਰਹੇਗਾ। 22 ਮਿਲੀਅਨ ਲੋਕ ਇਹਨਾਂ ਇਲਾਕਿਆਂ 'ਚ ਰਹਿਣ ਵਾਲੇ ਕੈਲੀਫੋਰਨੀਆ, ਨਵਾਡਾ, ਐਰੀਜ਼ੋਨਾ, ਇਹਨਾਂ ਨੂੰ 100 ਡਿਗਰੀ ਤੋਂ ਵੱਧ ਤਾਪਮਾਨ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ ਆ। 100 ਡਿਗਰੀ ਤਾਪਮਾਨ ਤੋਂ ਉੱਤੇ ਇੱਥੇ ਅਕਸਰ ਜਾਂਦਾ ਹੀ ਰਹਿੰਦਾ ਆ। ਇਹ ਕੋਈ ਨਵੇਕਲੀ ਗੱਲ ਨਹੀਂ ਹੈਗੀ, ਪਰ ਕਹਿੰਦੇ ਵੀ ਕਈ ਥਾਵਾਂ ਦੇ ਉੱਤੇ ਰਿਕਾਰਡ ਬ੍ਰੇਕ ਹੋ ਸਕਦੇ ਆ। 110 ਡਿਗਰੀ ਤੱਕ ਤਾਪਮਾਨ ਜਾ ਸਕਦਾ। ਨੈਸ਼ਨਲ ਵੈਦਰ ਸਰਵਿਸ ਨੇ ਹੀਟ ਰਿਲੇਟਡ ਅਲਰਟ ਜਿਹੜੇ ਆ, ਚੇਤਾਵਨੀਆਂ ਜਿਹੜੀਆਂ ਉਹ ਜਾਰੀ ਕਰ ਦਿੱਤੀਆਂ ਆ। ਵੈਦਰ ਸਰਵਿਸ ਆਫਿਸ ਜਿਹੜੇ ਫੀਨਿਕਸ ਵਾਲੇ ਆ ਐਰੀਜ਼ੋਨਾ 'ਚ, ਜਿਹੜੇ ਉਹ ਕਹਿੰਦੇ ਵੀ ਆਪਣੇ ਆਪ ਨੂੰ ਭਾਈ ਬਚਾਓ, ਪਲੀਜ਼ ਪ੍ਰੋਟੈਕਟ ਯੂਰਸੈਲਫ। ਸੈਨ ਡਿਏਗੋ ਦੇ ਵਿੱਚ ਲੋਕਾਂ ਨੂੰ ਵੀ ਆਪਣੇ ਆਪ ਨੂੰ ਬਚਾਉਣ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ। ਕਹਿੰਦੇ ਹੀਟ ਐਗਜ਼ੌਸ਼ਨ, ਗਰਮੀ ਦੇ ਨਾਲ ਬੁਰਾ ਹਾਲ ਹੋਣਾ ਜਾਂ ਹੀਟ ਸਟ੍ਰੋਕ ਜਦੋਂ ਆਉਂਦਾ ਉਸ ਦੇ ਕਹਿੰਦੇ ਲੱਛਣਾਂ ਦੇ ਬਾਰੇ ਤੁਸੀਂ ਜਾਣਕਾਰੀ ਰੱਖੋ। ਖੁਸ਼ਕ ਮਾਹੌਲ ਰਹਿਣਾ
ਤੇ ਗਰਮ ਰਹਿਣਾ ਆ। ਸੋ ਕਈ ਵਾਰੀ ਪਤਾ ਨਹੀਂ ਲੱਗਦਾ ਵੀ ਤੁਹਾਨੂੰ ਹੀਟ ਸਟ੍ਰੋਕ ਹੋ ਰਿਹਾ ਆ। ਸੋ ਵੱਧ ਤੋਂ ਵੱਧ ਪਾਣੀ ਪੀਓ ਤੇ ਛਾਂ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ 'ਚ ਰਹਿਣ ਦੀ ਕੋਸ਼ਿਸ਼ ਕਰੋ। ਪਰ ਹਰ ਇੱਕ ਦੇ ਲਈ ਇਹ ਚੀਜ਼ ਮੁਮਕਿਨ ਨਹੀਂ ਆ। ਸੋ ਆਪਣਾ ਭਾਈ ਧਿਆਨ ਤੁਸੀਂ ਵੱਧ ਤੋਂ ਵੱਧ ਰੱਖਣ ਦੀ ਕੋਸ਼ਿਸ਼ ਕਰੋ। 22 ਮਿਲੀਅਨ ਇਸ ਟਾਈਮ ਅਮਰੀਕਨਜ਼ ਇਹ ਐਕਸੈਸਿਵ ਹੀਟ ਵਾਚ ਵਾਰਨਿੰਗ ਦੇ ਅਧੀਨ ਚੱਲ ਰਹੇ ਨੇ। ਇਹ ਵੀਕਐਂਡ ਦੇ ਉੱਤੇ ਇਹ ਆਉਣ ਵਾਲੇ ਜਿਹੜੇ 3-4 ਦਿਨ ਆ ਖਾਸੀ ਗਰਮੀ ਜਿਹੜੀ ਉਹ ਰਹਿਣ ਵਾਲੀ ਆ।